ਕਰ ਦਿੰਦੇ ਹਾਂ ਵੀ ਉਹ ਸਾਨੂੰ ਕਿਤੇ ਨਾ ਕਿਤੇ ਜਿਹੜੀ ਸਾਡੀ ਵੋਟ ਪੋਲਿਟਿਕਸ ਹੈ ਉਹਦੇ ਵਿੱਚ ਜਿਹੜੀ ਹੈਲਪ ਕਰਨ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਚਾਈਨਾ ਤੇ ਭਾਰਤੀ ਫੌਜਾਂ ਦਾ ਟਕਰਾਅ ਹੋਇਆ ਜਾਂ ਧੱਕਾ ਮੁੱਕੀ ਹੋਈ, ਪਰ ਤੁਸੀਂ ਜੇ ਪਾਕਿਸਤਾਨ ਦੇ ਨਾਲ ਇਹਨੂੰ ਕਿਤੇ ਨਾ ਕਿਤੇ ਰਿਲੇਟ ਕਰਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਪਾਕਿਸਤਾਨ ਨੂੰ ਹੋਰ ਤਰ੍ਹਾਂ ਡੀਲ ਕਰਦੇ ਹਾਂ ਤੇ ਚਾਈਨਾ ਨੂੰ ਹੋਰ ਤਰ੍ਹਾਂ ਡੀਲ ਕਰਦੇ ਹਾਂ। 50 ਸਾਲਾਂ ਤੋਂ ਚਾਈਨਾ ਨਾਲ ਸਾਡਾ ਜਿਹੜਾ ਆ ਟਕਰਾਅ ਆ, ਸਰਹੱਦੀ ਟਕਰਾਅ ਨੇ ਸਾਡੇ, ਮਤਲਬ ਸਾਡੇ 1300 ਦੇ ਕਰੀਬ ਜਿਹੜੇ ਕੁਝ ਇੱਦਾਂ ਦੇ ਏਰੀਏ ਹੈ ਜਿੱਥੇ ਕਿਤੇ ਨਾ ਕਿਤੇ ਸਾਡਾ ਕੋਈ ਨਾ ਕੋਈ ਵਿਵਾਦ ਹੈ ਚਾਈਨਾ ਨਾਲ। ਤੇ ਦੂਜੇ ਬੰਨੇ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਦੇ ਨਾਲ ਸਾਡਾ ਕੋਈ ਸਰਹੱਦੀ ਵਿਵਾਦ ਹੈ ਹੀ ਹੋਈ ਨਹੀਂ। ਮਤਲਬ ਇਹ ਬੜਾ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਪਾਕਿਸਤਾਨ ਨਾਲ ਕੋਈ ਵੀ ਸਾਡਾ ਬਾਰਡਰ ਦਾ ਕਿਸੇ ਵੀ ਕਿਸਮ ਦਾ ਵਿਵਾਦ ਨਹੀਂ ਹੈ, ਜਦ ਕਿ 4000 ਦੇ ਕਿਲੋਮੀਟਰ ਦਾ ਏਰੀਆ ਚਾਈਨਾ ਨਾਲ ਜਿਹੜਾ ਸਾਡਾ ਬਾਰਡਰ ਦਾ ਲੱਗਦਾ 3500 ਤੋਂ ਲੈ ਕੇ 4000 ਕਿਲੋਮੀਟਰ ਤੱਕ, ਉੱਥੇ 1300 ਦੇ ਕਰੀਬ ਜਿਹੜੇ ਥਾਂ ਨੇ ਜਿੱਥੇ ਸਾਡਾ ਚਾਈਨਾ ਨਾਲ ਟਕਰਾਅ ਹੈ। ਪਰ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਦੇ ਨਾਲ ਆਪਣੇ ਸੰਬੰਧ ਜਿਹੜੇ ਬਣਾਏ ਹੋਏ ਆ ਲਾਜ਼ਮੀ ਤੌਰ ਤੇ ਲਗਾਤਾਰ ਤਣਾਅ ਵਾਲੇ, ਜਾਂ ਪਾਕਿਸਤਾਨ ਨੂੰ ਜਿਸ ਕਿਸਮ ਦੀਆਂ ਅਸੀਂ ਅੱਖਾਂ ਦਿਖਾਉਂਦੇ ਹਾਂ, ਜਾਂ ਪਾਕਿਸਤਾਨ ਜਿਹੜਾ ਆ ਉਹ ਸਾਡੇ ਨਾਲ ਜਿਸ ਤਰ੍ਹਾਂ ਪੇਸ਼ ਆਉਂਦਾ ਹੈ, ਉਹ ਤੋਂ ਪਤਾ ਲੱਗ ਜਾਂਦਾ ਹੈ ਕਿ ਅਸੀਂ ਪਾਕਿਸਤਾਨ ਨਾਲ ਹੋਰ ਤਰ੍ਹਾਂ ਡੀਲ ਕਰਦੇ ਹਾਂ ਤੇ ਚਾਈਨਾ ਨਾਲ ਹੋਰ ਤਰ੍ਹਾਂ ਡੀਲ ਕਰਦੇ ਹਾਂ। ਸਾਡੇ 20 ਜਵਾਨ ਮਾਰੇ ਗਏ, 20 ਜਵਾਨ ਜਿਹੜੇ ਆ ਸਾਡੇ ਜਿਹੜੇ ਆ ਉਹਨਾਂ ਨੇ ਮਾਰ ਦਿੱਤੇ ਚਾਈਨਾ ਵਾਲਿਆਂ ਨੇ, ਤੇ ਅਸੀਂ ਤਾਂ ਕੋਈ ਚਾਈਨਾ ਦੀ ਅੰਬੈਸੀ ਚ ਕੋਈ ਵੀ ਅਧਿਕਾਰੀ ਜਿਹੜਾ ਆ ਵਾਪਸ ਬੀਜਿੰਗ ਨਹੀਂ ਭੇਜਿਆ। ਪਾਕਿਸਤਾਨ ਨਾਲ ਥੋੜਾ ਜਿਹਾ ਤਣਾਅ ਹੁੰਦਾ ਤੇ ਇੱਥੇ ਦਿੱਲੀ ਚੋਂ ਅਸੀਂ ਜਿਹੜਾ ਉਹਨਾਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਤੋੜ ਦਿੰਦੇ ਹਾਂ, ਜਾਓ ਤੁਸੀਂ ਭਾਈ ਕਰਾਚੀ ਚਲੇ ਜਾਓ ਜਾਂ ਇਸਲਾਮਾਬਾਦ ਚਲੇ ਜਾਓ। ਤੇ ਜਦੋਂ ਪਾਕਿਸਤਾਨ ਵਾਲੇ ਆ ਉਹ ਸਾਡੇ ਜਿਹੜੇ ਉਹਨਾਂ ਦੇ ਇਸਲਾਮਾਬਾਦ ਜਾਂ ਕਰਾਚੀ ਜਿਹੜੇ ਸਾਡੇ ਅਧਿਕਾਰੀ ਬੈਠੇ ਹੋਏ ਉਹਨਾਂ ਨੂੰ ਇੱਧਰ ਦਿੱਲੀ ਨੂੰ ਤੋੜ ਦਿੰਦੇ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਕੋਈ ਐਡਾ ਮਸਲਾ ਨਹੀਂ ਹੈ ਕਿ ਚਾਈਨਾ ਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋ ਸਕਦਾ। ਸਵਾਲ ਇਹ ਹੈ ਕਿ ਤੁਹਾਡੀ ਫੋਰਨ ਪੋਲਿਸੀ ਕੀ ਹੈ। ਸਾਡੀ ਫੋਰਨ ਪੋਲਿਸੀ ਜਿਹੜੀ ਉਹ ਕਿਤੇ ਨਾ ਕਿਤੇ ਇਹਦੇ ਲਈ ਜ਼ਿੰਮੇਵਾਰ ਹੈ ਵੀ ਅਸੀਂ ਆਪਣੀ ਗੁਆਂਢੀ ਮੁਲਕਾਂ ਦੇ ਨਾਲ ਸਹੀ ਰਿਲੇਸ਼ਨ ਡਿਵੈਲਪ ਨਹੀਂ ਕਰ ਪਾਏ। ਸਾਨੂੰ ਆਪਣੇ ਬਰਾਬਰ ਸਾਡੀ ਬਰਾਬਰੀ ਕਿਹਦੇ ਨਾਲ ਹੋਣੀ ਚਾਹੀਦੀ ਹੈ। ਇੱਕ ਸਵਾਲ ਇਹ ਹੋਣਾ ਚਾਹੀਦਾ ਵੀ ਅਸੀਂ ਬਰਾਬਰੀ ਕਿਹਦੀ ਕਰਨੀ ਹੈ। ਅਸੀਂ ਬਰਾਬਰੀ ਪਾਕਿਸਤਾਨ ਦੀ ਕਰਨੀ ਹੈ ਜਿਹੜਾ ਨਾ ਆਬਾਦੀ ਦੇ ਲਿਹਾਜ਼ ਦੇ ਨਾਲ ਤੇ ਨਾ ਇਕਾਨਮੀ ਦੇ ਲਿਹਾਜ਼ ਦੇ ਨਾਲ ਨਾ ਜਿਹੜੇ ਵੈਪਨਸ ਹੈ ਉਹਦੇ ਲਿਹਾਜ਼ ਦੇ ਨਾਲ ਸਾਡਾ ਕੋਈ ਮੁਕਾਬਲਾ ਕਰਦਾ। ਸਾਡੀ ਬਰਾਬਰੀ ਉਸ ਮੁਲਕ ਨਾਲ ਸਾਨੂੰ ਕਰਨੀ ਚਾਹੀਦੀ ਹੈ, ਚਾਈਨਾ ਵਰਗੇ ਮੁਲਕ ਨਾਲ ਜਿਹੜਾ ਇਸ ਵੇਲੇ ਅਮਰੀਕਾ ਨੂੰ ਵੀ ਚੈਲੰਜ ਕਰ ਰਿਹਾ। ਅਸੀਂ ਉਹਦੀ ਬਰਾਬਰੀ ਕਰਨ ਦੀ ਥਾਂ ਦੇ ਉੱਤੇ ਅਸੀਂ ਪਾਕਿਸਤਾਨ ਦਾ ਰੇੜਕਾ ਬਣਾ ਕੇ ਰੱਖਦੇ ਹਾਂ, ਕਿਉਂਕਿ ਪਾਕਿਸਤਾਨ ਦਾ ਰੇੜਕਾ ਬਣਾ ਕੇ ਜਾਲੀ ਕਿਸਮ ਦੀ ਜਿਹੜੀ ਦੇਸ਼ ਭਗਤੀ ਦਾ ਜਿਹੜੀ ਭਾਵਨਾ ਆ ਉਹਨੂੰ ਭੜਕਾਇਆ ਜਾ ਸਕਦਾ ਤੇ ਉਹਦੇ ਨਾਲ ਜ਼ਿਆਦਾ ਵੋਟਾਂ ਹਾਸਲ ਹੋ ਸਕਦੀਆਂ। ਬਾਕੀ ਇਹ ਰੂਟੀਨ 'ਚ ਸਰਹੱਦੀ ਝਗੜੇ ਮਾੜੇ ਮੋਟੇ ਚੱਲਦੇ ਰਹਿੰਦੇ ਹੁੰਦੇ ਆ। ਇੱਥੇ ਫੋਰਨ ਪਾਲਿਸੀ ਤੁਹਾਡੇ ਮੁਲਕ ਦਾ ਐਟੀਟਿਊਡ ਕੀ ਹੈ ਆਪਣੇ ਗੁਆਂਢੀ ਮੁਲਕਾਂ ਦੇ ਨਾਲ, ਇਹ ਜ਼ਿਆਦਾ ਇੰਪੋਰਟੈਂਟ ਹੈ ਜੀ। ਜੀ ਜੀ ਬਿਲਕੁਲ। ਅਗਲੀ ਸੁਸ਼ੀਲ ਜੀ ਆਪਾਂ ਗੱਲ ਕਰੀਏ ਤੇ ਕਹਿੰਦੇ ਕਸ਼ਮੀਰ ਦੇ ਬਾਰਾਮੂਲਾ ਦੇ ਵਿੱਚ ਗਰਨੇਡ ਦੇ ਨਾਲ ਹਮਲਾ 6 ਨਾਗਰਿਕ ਜਿਹੜੇ ਹੋਏ ਜ਼ਖਮੀ। ਜਿਹੜੀ ਗੱਲ ਮੈਂ ਹੁਣੇ ਜਿੱਥੇ ਛੱਡੀ ਹੈ ਉੱਥੇ ਸ਼ੁਰੂ ਕਰਨੀ ਚਾਹੁੰਦਾ ਜੀ। ਤੁਸੀਂ ਦੇਖਿਆ ਕਿ ਜਦੋਂ 370 ਧਾਰਾ 370 ਤੇ 35A ਕਸ਼ਮੀਰ ਦੇ ਵਿੱਚੋਂ ਜਿਹੜੀ ਹੈ ਹਟਾ ਦਿੱਤੀ ਗਈ, ਉਸ ਤੋਂ ਬਾਅਦ ਦਾਅਵਾ ਇਹ ਕੀਤਾ ਗਿਆ ਵੀ ਲਓ ਜੀ ਹੁਣ ਤਾਂ ਜੀ ਕਸ਼ਮੀਰ ਜਿਹੜਾ ਆ ਉੱਥੇ ਅਮਨ ਹੋ ਜਾਏਗਾ, ਕਸ਼ਮੀਰ ਦੁਬਾਰਾ ਸਵਰਗ ਬਣ ਜਾਏਗਾ। ਉਸ ਤੋਂ ਵੀ ਪਹਿਲਾਂ ਧਾਰਾ 370 ਜਾਂ 35A ਹਟਾਉਣ ਤੋਂ ਵੀ ਪਹਿਲਾਂ ਜਦੋਂ ਤੁਹਾਨੂੰ ਯਾਦ ਹੋਏਗਾ ਨੋਟਬੰਦੀ ਕੀਤੀ ਗਈ, ਉਦੋਂ ਵੀ ਇਹ ਦਾਅਵੇ ਕੀਤੇ ਗਏ ਜੀ ਨੋਟਬੰਦੀ ਕਰ ਦਿੱਤੀ ਹੈ ਜੀ, ਉੱਥੇ ਪੱਥਰਬਾਜ਼ੀ ਜਿਹੜੀ ਆ ਘੱਟ ਜਾਏਗੀ, ਜਿਹੜੀ ਉੱਧਰੋਂ ਟੈਰਰਿਸਟ ਆਉਂਦੇ ਨੇ ਬਾਰਡਰ ਕ੍ਰਾਸ ਕਰਕੇ ਉਹ ਖਤਮ ਹੋ ਜਾਊਗਾ। ਪਰ ਕੀ ਹੋਇਆ? ਕੁਝ ਨਹੀਂ ਹੋਇਆ। ਮਸਲਾ ਇਹ ਹੈ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਨਾਲ ਕਿਸੇ ਵੀ ਕਿਸਮ ਦਾ ਜਿਹੜਾ ਵਿਵਾਦ ਪੈਦਾ ਹੁੰਦਾ ਹੈ, ਜਿਹੜਾ ਬਾਰਾਮੂਲਾ ਦੇ ਵਿੱਚ ਜਿਹੜਾ ਤੁਸੀਂ ਘਟਨਾ ਜ਼ਿਕਰ ਕੀਤਾ ਉਹਦੇ 'ਚ ਸਿੱਧੇ ਤੌਰ 'ਤੇ ਅਸੀਂ ਇਲਜ਼ਾਮ ਇਹ ਲਾਉਂਦੇ ਹਾਂ ਕਿ ਇਹ ਪਾਕਿਸਤਾਨ 'ਚ ਜਿਹੜੀਆਂ ਬੈਠੀਆਂ ਕੁਝ ਤਾਕਤਾਂ ਨੇ ਉਹ ਜਿਹੜੀਆਂ ਸਪੋਰਟ ਕਰਦੀਆਂ ਨੇ ਜਾਂ ਉਹ ਸਾਡੇ ਮੁਲਕ 'ਚ ਦਖਲ ਦਿੰਦੀਆਂ, ਖਾਸ ਕਰਕੇ ਕਸ਼ਮੀਰ ਦੇ ਵਿੱਚ। ਮਕਬੂਜ਼ਾ ਕਸ਼ਮੀਰ ਜਿਹੜਾ ਪਾਕਿਸਤਾਨ ਦੀ ਕਬਜ਼ੇ ਵਾਲਾ ਕਸ਼ਮੀਰ ਉਹਨੂੰ ਆਪਾਂ ਮਕਬੂਜ਼ਾ ਕਸ਼ਮੀਰ ਕਹਿੰਦੇ ਹਾਂ, ਤੇ ਇੱਧਰ ਵਾਲਾ ਕਸ਼ਮੀਰ ਜਿਹੜਾ ਭਾਰਤੀ ਕਸ਼ਮੀਰ ਹੈ, ਇਹਨਾਂ ਦੋਹਾਂ ਕਸ਼ਮੀਰਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣਾ ਦਿੱਤੇ ਗਏ ਆ ਉਹਦੇ ਨਾਲ ਸਥਿਤੀਆਂ ਇਹ ਬਣ ਗਈਆਂ ਵੀ ਉਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਕਾਮਨ ਮੈਨ ਹੈ, ਚਾਹੇ ਮਕਬੂਜ਼ਾ ਕਸ਼ਮੀਰ ਦਾ ਜਾਂ ਭਾਰਤੀ ਕਸ਼ਮੀਰ ਦਾ ਆ, ਉਹਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਲੋੜ ਇਸ ਗੱਲ ਦੀ ਹੈ ਕਿ ਕਸ਼ਮੀਰ ਦੀਆਂ ਜਿਹੜੀਆਂ ਪ੍ਰਸਥਿਤੀਆਂ ਆ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਡੀਲ ਕੀਤਾ ਜਾਏ। ਉਹ ਡੀਲ ਕਰਨ ਦੇ ਥਾਂ ਦੇ ਉੱਤੇ ਜਿਹੜਾ ਸਪੈਸ਼ਲ ਸਟੇਟਸ ਸੀ ਉਹ ਵੀ ਉੱਥੋਂ ਖੋਹ ਲਿਆ ਗਿਆ। ਸਪੈਸ਼ਲ ਸਟੇਟਸ ਜਿਹੜਾ ਖੋਇਆ ਧਾਰਾ 370 ਜਾਂ 35 ਜਦੋਂ ਉੱਥੋਂ ਖਤਮ ਕੀਤੀ ਗਈ, ਦਾਅਵਾ ਇਹ ਕੀਤਾ ਗਿਆ ਕਿ ਲਓ ਜੀ ਕਸ਼ਮੀਰ ਦਾ ਫਿਰ ਤੋਂ ਸਵਰਗ ਬਣ ਜਾਏਗਾ।
ਪਰ ਜੇ ਤੁਸੀਂ ਡਾਟਾ ਥੋੜਾ ਬਹੁਤ ਜਿਹੜਾ ਕਿਤੇ ਵੀ ਚੈੱਕ ਕਰ ਲਓ, ਗੂਗਲ ਤੇ ਜਾ ਕੇ ਸਾਡੇ ਲਿਸਨਰ ਜਿਹੜੇ ਸਾਨੂੰ ਸੁਣ ਰਹੇ ਨੇ ਉਹ ਚੈੱਕ ਕਰਨ, ਤੁਹਾਨੂੰ ਪਤਾ ਲੱਗੇਗਾ ਕਿ ਇਕਨੋਮੀ ਕਿੰਨੀ ਬੁਰੀ ਤਰ੍ਹਾਂ ਬ੍ਰੇਕਡਾਊਨ ਜਿਹੜੀ ਹੈ ਉੱਥੇ ਕਸ਼ਮੀਰ ਦੇ ਵਿੱਚ ਹੋਈ ਹੈ। ਹਾਲਾਤ ਉੱਥੇ ਇਹ ਹੈ ਕਿ ਪਿਛਲੇ 1.5 ਸਾਲ ਤੋਂ ਲੋਕ ਘਰਾਂ 'ਚ ਕੈਦ ਨੇ। ਅਸੀਂ ਕਰਫਿਊ ਹੁਣ ਦੇਖਿਆ, ਅਸੀਂ ਕਰਫਿਊ ਉਦੋਂ ਵੀ ਦੇਖਿਆ, 1983 ਦੇ ਵਿੱਚ ਵੀ ਦੇਖਿਆ, ਪਰ ਉਹ ਥੋੜੇ ਸਮੇਂ ਦਾ ਕਰਫਿਊ ਸੀ। ਪਰ ਜਿਹੜਾ ਹੁਣ ਲੋਕਡਾਊਨ ਹੋਈਆਂ ਜਿਹੜੀਆਂ ਕਰੋਨਾ ਦੇ ਹਵਾਲੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ, ਜਾਂ ਕੁਛ ਸ਼ੁਰੂ 'ਚ ਸਾਡੇ ਕਰਫਿਊ ਲਾ ਦਿੱਤਾ ਗਿਆ, ਤੇ ਸਾਨੂੰ ਕਰਫਿਊ ਦਾ ਅਹਿਸਾਸ ਉਦੋਂ ਹੈ ਕਰਫਿਊ ਹੁੰਦਾ ਕੀ ਹੈ ਤੇ ਅਸੀਂ ਕਿੰਨੇ ਔਖੇ ਹੋਏ ਹਾਂ ਪੰਜਾਬ ਵਾਲੇ, ਇਹ ਕੋਈ ਦੱਸਣ ਵਾਲੀ ਗੱਲ ਨਹੀਂ ਹੈ। ਤੇ ਉਸ ਕਸ਼ਮੀਰੀ ਬੰਦੇ ਦੀ ਕੀ ਹਾਲਤ ਹੋਏਗੀ ਜਿਹੜਾ ਕਸ਼ਮੀਰੀ ਬੰਦਾ ਪਿਛਲੇ 1.5 ਸਾਲ ਤੋਂ ਇਸ ਵੇਲੇ ਘਰੋਂ ਬਾਹਰ ਨਹੀਂ ਨਿਕਲ ਸਕਦਾ। ਬਹੁਤ ਬੁਰੇ ਉੱਥੇ ਹਾਲਾਤ ਨੇ। ਤੇ ਇਹ ਜਿਹੜੀਆਂ ਨਵੀਆਂ ਸਿਚੁਏਸ਼ਨ ਡਿਵੈਲਪ ਹੋ ਰਹੀਆਂ, ਇਹ ਜਿਹੜੀ ਮੈਂ ਗੱਲ ਪਹਿਲਾਂ ਚਾਈਨਾ ਦੇ ਹਵਾਲੇ ਨਾਲ ਕੀਤੀ ਹੈ, ਉਹ ਮੈਂ ਉਹਦੀ ਪਹਿਲੀ ਇੱਕ ਗੱਲ ਜੋੜਨੀ ਚਾਹੁੰਦਾ, ਕਿਉਂਕਿ ਜਿਹੜੀ ਦਾਅਵਾ ਕਰਦੇ ਸੀ ਵੀ ਕਸ਼ਮੀਰ ਦੁਬਾਰਾ ਸਵਰਗ ਬਣੇਗਾ ਜਾਂ ਉੱਥੇ ਇਸ ਤਰ੍ਹਾਂ ਦੀ ਘਟਨਾਵਾਂ ਨਹੀਂ ਹੋਣਗੀਆਂ, ਜੇ ਉੱਥੇ ਘਟਨਾਵਾਂ ਦੁਬਾਰਾ ਹੋਣ ਲੱਗ ਪਈਆਂ ਨੇ ਤਾਂ ਇਹਦੇ ਪਿੱਛੇ ਪੂਰੀ ਦੀ ਪੂਰੀ ਇੱਕ ਪੋਲੀਟਿਕਸ ਹੈ। ਉਹ ਪੋਲੀਟਿਕਸ ਹੈਗੀ ਇਲੈਕਸ਼ਨ ਪੋਲੀਟਿਕਸ, ਕਿਉਂਕਿ ਹੁਣ ਇਸ ਵੇਲੇ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਸਿਰ ਤੇ ਹੈ ਤੇ ਚਾਈਨਾ ਨਾਲ ਕੋਈ ਬਹੁਤਾ ਵਿਵਾਦ ਨਹੀਂ ਖੜਾ ਕੀਤਾ ਜਾਏਗਾ। ਪਾਕਿਸਤਾਨ ਨਾਲ ਕਸ਼ਮੀਰ ਦੇ ਇਸ਼ੂ ਦੇ ਉੱਤੇ ਵਿਵਾਦ ਖੜਾ ਕਰਕੇ ਵੋਟਾਂ ਦੀ ਵਾਧੀ ਕੀਤੀ ਜਾਏਗੀ। ਇਹਦੇ ਪਿੱਛੇ ਇਹ ਪੋਲੀਟਿਕਸ ਕੰਮ ਕਰ ਰਹੀ ਹੈ। ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਵਧੀਆ ਨੇ, ਜਿਹਦੇ ਚ ਅੱਜ ਦੀ ਘਟਨਾ ਵੀ ਸ਼ਾਮਲ ਹੈ। ਜੀ 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 ਬਿਲਕੁਲ। ਉੱਧਰ ਕਹਿੰਦੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਉੱਤੇ ਹਮਲਾ ਕੀਤਾ, ਕਿਹਾ ਕਿ ਸਰਕਾਰ ਨੇ ਗੈਰ ਜਥੇਬੰਦਕ ਅਰਥਚਾਰੇ ਨੂੰ ਪੂਰੀ ਤਰ੍ਹਾਂ ਕਰਤਾ ਤਬਾਹ। ਦੇਖੋ, ਜਿਹੜਾ ਸਾਡਾ ਗੈਰ ਜਥੇਬੰਦਕ ਜਿਹੜਾ ਅਰਥਚਾਰਾ ਨਾ, ਜਿਹਨੂੰ ਕਹਿੰਦੇ ਆ ਅਨਆਰਗੇਨਾਈਜ਼ਡ ਸੈਕਟਰ, ਮਤਲਬ ਜਿਹੜਾ ਸਾਡਾ ਔਰਗੇਨਾਈਜ਼ਡ ਸੈਕਟਰ ਹੈ ਉਹ ਸਾਡੇ ਅੰਕੜਿਆਂ 'ਚ ਸਾਡੇ ਸਾਹਮਣੇ ਆ ਜਾਂਦਾ ਹੈ ਵੀ ਕਿੰਨੇ ਲੋਕ ਜਿਹੜੇ ਆ ਰੁਜ਼ਗਾਰ ਤੇ ਹੈਗੇ ਹੈ, ਕਿਹੜੇ ਕਿਹੜੇ ਸੈਕਟਰ 'ਚ ਕਿੰਨੇ ਲੋਕ ਕੰਮ ਕਰਦੇ ਹੈ। ਪਰ ਸਾਡਾ ਜਿਹੜਾ ਲਗਭਗ 70% ਸਾਡਾ ਇੱਦਾਂ ਦਾ ਸੈਕਟਰ ਹੈਗੇ ਆ ਜਿਹੜੇ ਅਨਆਰਗੇਨਾਈਜ਼ਡ ਹੈ, ਜਿਹਨਾਂ ਬਾਰੇ ਪਤਾ ਨਹੀਂ ਹੈ ਵੀ ਕੌਣ ਕਿੱਥੇ ਕੰਮ ਕਰ ਰਿਹਾ। ਤੇ ਜਿਹੜੀਆਂ ਪਾਲਿਸੀਜ਼ ਜਿਹੜੀਆਂ ਸਾਡੇ ਦੇਸ਼ 'ਚ ਲਾਗੂ ਕੀਤੀਆਂ ਗਈਆਂ, ਉਹ ਤੇ ਮੈਂ ਰਾਹੁਲ ਗਾਂਧੀ ਦੀ ਗੱਲ ਨਹੀਂ ਕਰਦਾ। ਰਾਹੁਲ ਗਾਂਧੀ ਤਾਂ ਓਪੋਜੀਸ਼ਨ ਦੇ ਆਗੂ ਨੇ, ਕਾਂਗਰਸ ਪਾਰਟੀ ਅਸਲੇ ਓਪੋਜੀਸ਼ਨ 'ਚ ਹੈ, ਉਹਨਾਂ ਨੇ ਸਰਕਾਰ ਦੀ ਨੁਕਤਾਚੀਨੀ ਕਰਨੀ ਹੈ, ਉਹ ਉਹਨਾਂ ਦਾ ਅਧਿਕਾਰ ਹੈ, ਉਹ ਕਰਨ। ਪਰ ਜੇ ਅਸੀਂ ਰਿਐਲਿਟੀ ਦੀ ਗੱਲ ਕਰਨੀ ਹੋਵੇ ਤਾਂ ਸਾਡਾ ਜਿਹੜਾ ਔਰਗੇਨਾਈਜ਼ਡ ਸੈਕਟਰ ਵੀ ਆ ਉਹ ਵੀ ਕਰੋਨਾ ਕਾਲ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪਹਿਲਾਂ ਨੋਟਬੰਦੀ ਨੇ ਤਬਾਹੀ ਮਚਾਈ, ਫਿਰ ਗਲਤ ਕਿਸਮ ਦੀ GST ਨੇ ਤਬਾਹੀ ਮਚਾਈ। ਹੁਣ ਕਰੋਨਾ ਕਾਲ ਦੇ ਵਿੱਚ ਜਿਸ ਤਰੀਕੇ ਨਾਲ ਡੀਲ ਕੀਤਾ ਗਿਆ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੂੰ, ਉਹਨੇ ਸਾਡਾ ਔਰਗੇਨਾਈਜ਼ਡ ਖੇਤਰ ਵੀ ਤਬਾਹ ਕਰ ਦਿੱਤਾ। ਰਾਹੁਲ ਗਾਂਧੀ ਤਾਂ ਇਕੱਲਾ ਅਨਆਰਗੇਨਾਈਜ਼ਡ ਸੈਕਟਰ ਦੀ ਗੱਲ ਕਰ ਰਹੇ ਆ, ਗੈਰ ਜਥੇਬੰਦਕ ਖੇਤਰ ਦੀ ਗੱਲ ਕਰ ਰਹੇ ਆ। ਮੈਂ ਕਹਿ ਰਿਹਾ ਕਿ ਗੈਰ ਜਥੇਬੰਦਕ ਖੇਤਰ ਤਾਂ ਤਬਾਹ ਹੋਣਾ ਹੀ ਸੀ। ਜਿਹੜਾ ਔਰਗੇਨਾਈਜ਼ਡ ਸੈਕਟਰ ਸੀ, ਜਿਹਦੇ 'ਚ ਸਰਕਾਰੀ ਨੌਕਰੀਆਂ ਵਾਲੇ ਜਿਹੜੇ ਲੋਕ ਸੀ, ਜਾਂ ਜਿਹੜੇ ਲੋਕ ਜਿਹੜੇ ਸਰਕਾਰੀ ਨੌਕਰੀਆਂ ਨਹੀਂ ਦਿੱਤੀ ਪਰ ਪ੍ਰਾਈਵੇਟ ਕਿਤੇ ਨਾ ਕਿਤੇ ਸੈਕਟਰ 'ਚ ਕੰਮ ਕਰ ਰਹੇ ਸੀ, ਪਰ ਉਹ ਔਰਗੇਨਾਈਜ਼ਡ ਸੈਕਟਰ ਦਾ ਹਿੱਸਾ ਹੁੰਦਾ, ਉਹ ਸਾਰਾ ਕੁਝ ਤਬਾਹ ਹੋ ਗਿਆ। ਇਹ ਗਿਣਤੀ ਦੇ ਆਧਾਰ ਤੇ ਜੇ ਮੈਂ ਤੁਹਾਨੂੰ ਗੱਲ ਕਰਾਂ ਤੇ ਸਾਡੀ ਜਿਹੜੀ 1 ਅਰਬ 40 ਕਰੋੜ ਦੀ ਆਬਾਦੀ ਹੈ ਇਸ ਵੇਲੇ ਭਾਰਤ ਦੀ, 1 ਅਰਬ 40 ਕਰੋੜ ਦੀ ਆਬਾਦੀ ਦੇ ਵਿੱਚੋਂ 60 ਤੋਂ 65 ਕਰੋੜ ਹੱਥ ਖਾਲੀ ਹੈ ਇਸ ਵੇਲੇ, ਰੁਜ਼ਗਾਰਹੀਣ ਹੈ। ਉਹਦੇ 'ਚ ਵੱਡੀ ਗਿਣਤੀ ਜਿਹੜੀ ਹੈ ਉਹ ਅਨਆਰਗੇਨਾਈਜ਼ਡ ਸੈਕਟਰ ਦੀ ਹੈ ਤੇ ਕਾਫੀ ਸਾਰੀ ਗਿਣਤੀ ਜਿਹੜੀ ਹੈ ਔਰਗੇਨਾਈਜ਼ਡ ਸੈਕਟਰ ਦੀ ਹੈ। ਜਿਹੜੇ ਲੋਕ ਕੰਮ ਵੀ ਕਰ ਰਹੇ ਨੇ ਔਰਗੇਨਾਈਜ਼ਡ ਸੈਕਟਰ ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ ਸੈਲਰੀਜ਼ ਜਿਹੜੀਆਂ ਉਹਨਾਂ ਤੇ ਬੜੀ ਜ਼ਬਰਦਸਤ ਕੱਟ ਲਾ ਦਿੱਤੇ ਗਏ ਆ। ਨਵੀਆਂ ਅਸਾਮੀਆਂ ਤੇ ਕੀ ਪੈਦਾ ਕਰਨੀਆਂ, ਜਿਹੜੀਆਂ ਅਸਾਮੀਆਂ ਸੀ ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਗਿਆ ਤੇ ਅਲਟੀਮੇਟਲੀ ਇਸ ਦੇਸ਼ ਦੀ ਤਬਾਹੀ ਦਾ ਕਾਰਨ ਬਣ ਰਿਹਾ ਸਾਡਾ ਔਰਗੇਨਾਈਜ਼ਡ ਤੇ ਅਨਆਰਗੇਨਾਈਜ਼ਡ ਸੈਕਟਰ ਜਿਹੜਾ ਆ। ਉਹ ਇਸ ਕਰੋਨਾ ਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਉਹਨੂੰ ਇੱਕ ਆਕਸੀਜਨ ਦੇਣੀ ਚਾਹੀਦੀ ਸੀ, ਹੈਲਪ ਕਰਨੀ ਚਾਹੀਦੀ ਸੀ, ਉਹਦੀ ਥਾਂ ਤੇ ਸਰਕਾਰ ਨੇ ਉਹਨਾਂ ਸੈਕਟਰਾਂ ਤੋਂ ਹੱਥ ਖਿੱਚ ਲਿਆ, ਜਿਹਦੇ ਕਰਕੇ ਸਿਚੁਏਸ਼ਨ ਬਣੀ ਹੈ। ਜੀ ਜੀ ਅਤੇ ਇਸੇ ਦੇ ਨਾਲ ਹੀ ਜੇ ਆਪਾਂ ਕਰਦੇ ਜਾਈਏ ਗੱਲ, ਤਾਂ ਕਹਿੰਦੇ ਤਕਰੀਬਨ ਨੈਗੇਟਿਵ 24% ਦੇ ਉੱਤੇ ਜਿਹੜੀ ਭਾਰਤ ਦੀ GDP ਜਿਹੜੀ ਉਹ ਹੋਈ ਆ। ਕਹਿੰਦੇ ਪਹਿਲੀ ਵਾਰੀ 40 ਸਾਲਾਂ 'ਚ ਇੰਨਾ ਜਿਹੜਾ ਸੁੰਗੜੀ ਆ GDP। ਇਹ ਤਾਂ ਹੁਣ ਅਸੀਂ ਦੇਖੋ ਗੱਲ 24 ਨੈਗੇਟਿਵ 24 ਤਾਂ ਹਾਲੇ ਤੁਸੀਂ ਦੇਖੋਗੇ ਬੜਾ ਕੁਝ ਹੋਰ ਹੋਣ ਵਾਲਾ ਹੈ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਵੀ ਜਦੋਂ 2008 ਦਾ ਰਿਸੈਸ਼ਨ ਆਇਆ, ਜਿਹਨੂੰ ਗਲੋਬਲ ਰਿਸੈਸ਼ਨ ਵੀ ਕਿਹਾ ਗਿਆ 2008 ਦੇ ਵਿੱਚ, ਉਦੋਂ ਭਾਰਤ ਬਚ ਗਿਆ। ਮਤਲਬ ਜਿਹੜੇ ਬਹੁਤ ਡਿਵੈਲਪਡ ਕੰਟਰੀ ਸੀਗੇ ਉਹਨਾਂ ਦੇ ਉੱਤੇ ਦਿੱਕਤ ਆਈ। ਅਮਰੀਕਾ ਤੇ ਕੈਨੇਡਾ ਤੇ ਜਿਹੜੇ ਵੱਡੇ ਮੁਲਕ ਸੀ, ਜਿਹੜੇ ਇਕੋਨਮੀ ਦੇ ਲੈਵਲ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਗਰੋ ਕਰ ਰਹੇ ਸੀ, ਉਦੋਂ ਉਹਨਾਂ ਨੂੰ ਇੱਕਦਮ ਬਹੁਤ ਵੱਡੇ ਝਟਕੇ ਲੱਗੇ। ਪਰ ਭਾਰਤ ਉਦੋਂ ਬਚ ਗਿਆ 2008 ਦੇ ਵਿੱਚ। ਕਿਉਂ ਬਚਿਆ? ਇਸ ਕਰਕੇ ਬਚਿਆ
ਇਹਦੇ ਤੇ ਮੈਂ ਇੱਕ ਆਰਟੀਕਲ ਜਦੋਂ ਲਿਖਿਆ ਸੀ, ਰੈਗੂਲਰ ਕਾਲਮ ਮੇਰਾ ਅਜੀਤ ਅਖਬਾਰ ਚੱਲਦਾ ਸੀ, ਆਈ ਨੂੰ ਯਾਰ ਭਾਰ। ਉਹ ਇਸ ਕਰਕੇ ਬਚਿਆ ਕਿਉਂਕਿ ਸਾਡੇ ਕੋਲ ਇੱਕ ਕਨਸੈਪਟ ਹੈ ਭਾਰਤੀਆਂ ਦੇ ਕੋਲ ਸਮਾਲ ਸੇਵਿੰਗ ਦਾ ਜੀ। ਮਤਲਬ ਛੋਟੀ ਛੋਟੀ ਬੱਚਤਾਂ ਜਿਹੜੀਆਂ ਸਮਾਲ ਸੇਵਿੰਗ, ਛੋਟੀ ਛੋਟੀਆਂ ਬੱਚਤਾਂ ਅਸੀਂ ਜਿਹੜੇ ਸਾਡੇ ਬੈਂਕ ਸਰਕਾਰੀ ਬੈਂਕ ਹੈ ਉਹਨਾਂ 'ਚ ਸਾਡੇ ਪਰਿਵਾਰਾਂ ਨੇ ਛੋਟੀ ਛੋਟੀਆਂ ਬੱਚਤਾਂ, ਡਾਕਖਾਨੇ ਛੋਟੀ ਛੋਟੀਆਂ ਬੱਚਤਾਂ। ਇਸ ਤੋਂ ਬਿਨਾਂ ਜੇ ਇਹ ਵੀ ਨਾ ਹੋਣ ਕਿ ਸਾਡੇ ਕੋਲ ਇੱਕ ਸਧਾਰਨ ਤੋਂ ਸਧਾਰਨ ਜਿਹੜੀ ਸਵਾਣੀ ਹੈ ਨਾ ਸਾਡੇ ਘਰ ਦੀ, ਸਾਡੀ ਭੈਣ, ਸਾਡੀ ਮਾਂ, ਉਹਦੇ ਕੋਲ ਹੋਰ ਕੁਝ ਹੋਵੇ ਨਾ ਹੋਵੇ, 2 ਜੋੜੇ ਬਾਲੀਆਂ ਦੇ ਜ਼ਰੂਰ ਹੋਣਗੇ, ਸੋਨੇ ਦੀਆਂ ਬਾਲੀਆਂ ਹੋਣਗੀਆਂ, ਜਾਂ ਆਪਣੀ ਧੀ ਧਿਆਣੀ ਵਾਸਤੇ ਮਾੜਾ ਮੋਟਾ ਦਾਜ ਦਹੇਜ ਬਣਾਉਣ ਵਾਸਤੇ ਥੋੜ੍ਹਾ ਬਹੁਤ ਗੋਲਡ ਉਹਨੇ ਰੱਖਿਆ ਹੋਊਗਾ। ਉਹ ਜਿਹੜੀ ਸੇਵਿੰਗ ਸੀ ਨਾ, ਜਾਂ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਉਹਨਾਂ ਨੇ ਆਪਣੇ ਘਰਦਿਆਂ ਤੋਂ ਉਹਲੇ 'ਚ ਕੁਝ ਪੈਸੇ ਧੇਲੇ ਜਿਹੜੇ ਆ ਬਚਾ ਕੇ ਰੱਖੇ ਹੁੰਦੇ ਆ, ਉਸ ਸੇਵਿੰਗ ਨੇ 2008 'ਚ ਸਾਨੂੰ ਬਚਾ ਲਿਆ। ਹੁਣ ਅਸੀਂ ਨਹੀਂ ਬਚਦੇ, ਇਸੇ ਕਰਕੇ 24 ਨੈਗੇਟਿਵ ਤੱਕ ਅਸੀਂ ਆਏ। ਹੁਣ ਅਸੀਂ ਕਿਉਂ ਨਹੀਂ ਬਚਦੇ? ਕਿਉਂਕਿ ਇਸ ਤੋਂ ਪਹਿਲਾਂ ਕਿ ਕਰੋਨਾ ਵਾਇਰਸ ਦਾ ਇਹ ਹਮਲਾ ਜਿਹੜਾ ਹੋ ਰਿਹਾ, ਉਹਦੇ 'ਤੇ ਵੱਖਰੀਆਂ ਡਿਬੇਟਸ ਹੋ ਸਕਦੀਆਂ ਵੀ ਇਹ ਕਰੋਨਾ ਵਾਇਰਸ ਹੈ ਕੀ, ਕਰੋਨਾ ਵਾਇਰਸ ਦੀ ਖੇਡ ਕੀ ਹੈ। ਇਹਦੇ 'ਤੇ ਆਪਾਂ ਬਹੁਤ ਡਿਬੇਟ ਮੈਂ ਕਰ ਚੁੱਕਾ, ਮੈਂ ਸਾਂਝੀ ਸੱਚ ਪ੍ਰੋਗਰਾਮ 'ਚ ਇਹਦੇ ਬਾਰੇ ਆਪਣੀਆਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸਾਂਝੀਆਂ ਕਰ ਚੁੱਕਾ। ਪਰ ਕਰੋਨਾ ਦੇ ਹਮਲੇ ਤੋਂ ਪਹਿਲਾਂ ਹੀ ਜਿਹੜਾ ਭਾਰਤ ਦੀ ਜਿਹੜੀ ਸਮਾਲ ਸੇਵਿੰਗ ਦੇ ਉੱਤੇ ਹਮਲਾ ਹੋਇਆ, ਉਹ ਹਮਲਾ ਸੀ ਨੋਟਬੰਦੀ ਦਾ। ਜਦੋਂ ਨੋਟਬੰਦੀ ਕੀਤੀ ਗਈ ਉਦੋਂ ਸਾਡੀਆਂ ਸਮਾਲ ਸੇਵਿੰਗ ਜਿਹੜੀਆਂ ਲੁੱਟ ਕੇ ਲੈ ਗਈ ਸਰਕਾਰ। ਮਤਲਬ ਲੋਕਾਂ ਦੇ ਘਰਾਂ 'ਚ ਜਿਹੜੀਆਂ ਛੋਟੀ ਛੋਟੀਆਂ ਸੇਵਿੰਗ ਸੀਗੀਆਂ ਉਹ ਘਰਾਂ 'ਚੋਂ ਕਢਾ ਲਈਆਂ ਨੋਟਬੰਦੀ ਨਾਂ ਦੇ ਉੱਤੇ। ਜਦੋਂ 500 ਤੇ 1000 ਦਾ ਨੋਟ ਬੰਦ ਕੀਤਾ ਗਿਆ ਤੇ ਉਹ ਸਾਰਾ ਕਹਿ ਕੇ ਵੀ ਇਲੀਗਲ ਹੋ ਗਏ ਨੇ ਤੁਹਾਡੇ ਨੋਟ, ਤੇ ਜਿਹੜੀਆਂ ਘਰਾਂ ਦੇ ਵਿੱਚ ਥੋੜ੍ਹੀਆਂ ਸੇਵਿੰਗਸ ਪਈਆਂ ਸੀ ਉਸਨੇ ਕਢਾ ਲਈਆਂ। ਮੁੜ ਕੇ ਆਹ ਜਿਹੜਾ ਹੁਣ ਆਇਆ, ਇਹਦੇ 'ਚ ਜਿਹੜਾ ਕਰੋਨਾ ਕਾਲ ਆਇਆ, ਇਹਦੇ 'ਚ ਜਦੋਂ ਰੁਜ਼ਗਾਰ ਖੁੱਸ ਗਏ, ਸਾਰਾ ਕੁਝ ਖੁੱਸ ਗਿਆ, ਬੰਦੇ ਦਾ ਖਾਣਾ ਪੀਣਾ ਹੀ ਔਖਾ ਹੋ ਗਿਆ ਵੀ ਉਹਨੇ ਆਪਣੀ 2 ਵਕਤ ਦੀ ਰੋਟੀ ਕਿੱਦਾਂ ਖਾਣੀ ਆ। ਤਾਂ ਜਿਹੜੀ ਮਾੜੀ ਮੋਟੀ ਜਿਹੜੀ ਮੈਂ ਸੇਵਿੰਗ ਤੁਹਾਨੂੰ ਦੱਸੀ ਆ ਵੀ ਉਹ ਸੋਨੇ ਦੀਆਂ ਬਾਲੀਆਂ ਕਿਸੇ ਨੇ 2 ਰੱਖੀਆਂ ਘਰ ਦੇ ਵਿੱਚ, ਉਹ ਵੀ ਵੇਚ ਬੂਚ ਦਿੱਤੀਆਂ ਲੋਕਾਂ ਨੇ। ਹੁਣ ਹੱਥ ਖਾਲੀ ਹੈ ਸਾਰਿਆਂ ਦੇ, ਹੁਣ ਬਹੁਤ ਬੁਰੀ ਹਾਲਤ ਹੈ। ਸੋ ਇਹ ਸਿੱਧੇ ਤੌਰ ਦੇ ਉੱਤੇ ਸਾਡੀ GDP ਦੇ ਉੱਤੇ ਲਾਜ਼ਮੀ ਤੌਰ ਦੇ ਉੱਤੇ ਇਹਦਾ ਅਸਰ ਪੈਂਦਾ ਹੈ। ਸੋ ਸਰਕਾਰ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ, ਵੈਸੇ ਤਾਂ ਦੁਨੀਆ ਭਰ ਦੇ ਵਿੱਚ ਹੀ ਨੈਗੇਟਿਵ ਸਾਰਾ ਕੁਝ ਆ ਰਿਹਾ, ਪਰ ਉਹਦੇ ਬਾਵਜੂਦ ਭਾਰਤ ਦੀ ਸਰਕਾਰ ਜਿੱਦਾਂ ਦੇ ਦਾਅਵੇ ਕਰਦੀ ਹੈ, ਉਹਨਾਂ ਦਾਅਵਿਆਂ ਦੇ ਉਲਟ ਜਿਹੜੀ ਰਿਐਲਿਟੀ ਜਿਹੜੀਆਂ ਆ ਉਹ ਇਹ ਹੈ ਵੀ ਅੱਜ ਭਾਰਤ ਦੀ ਆਮ ਸਵਾਣੀ ਜਿਹੜੀ ਹੈ, ਜਿਹੜੀ ਘਰ ਦੀ ਜਿਹੜੀ ਸਾਡੀ ਮਾਂ ਆ, ਭੈਣ ਹੈ, ਜਿਹਨੇ ਰਸੋਈ ਚਲਾਉਣੀ ਹੈ, ਉਹਦੇ ਕੋਲ ਇੱਕ ਟਮਾਟਰ ਖਰੀਦਣ ਦੀ ਇੱਕ ਟਮਾਟਰ ਖਰੀਦਣ ਜਾਂ ਪਿਆਜ਼ ਖਰੀਦਣ ਦੀ ਵੀ ਤਾਕਤ ਨਹੀਂ ਰਹੀ। ਇਹ ਕਾਰਨ ਨੇ ਜੀ। ਜੀ ਬਹੁਤ ਚਰਚਿਤ ਅਦਾਲਤੀ ਮਾਣਹਾਨੀ ਮਾਮਲੇ ਦੇ ਵਿੱਚ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਨੇ ਹੁਣ 1 ਰੁਪਈਏ ਦਾ ਜੁਰਮਾਨਾ ਲਾਇਆ। ਮਜ਼ਾਕ ਹੈ ਜੀ ਸਾਡੀ ਜਿਹੜੀ ਇਸ ਵੇਲੇ ਦੀ ਜਿਹੜੀ ਸਾਡੀ ਅਦਾਲਤੀ ਸਿਸਟਮ ਹੈ, ਉਹਦੇ ਤੇ ਬਹੁਤ ਵੱਡਾ ਇੱਕ ਕਿਸਮ ਦਾ ਵਿਅੰਗ ਵੀ ਇਹਨੂੰ ਤੁਸੀਂ ਕਹਿ ਸਕਦੇ ਹੋ। ਤੁਸੀਂ ਦੇਖੋ ਵੀ ਕਿੰਨੇ ਦਿਨਾਂ ਤੋਂ ਸਾਡੀ ਚਰਚਾ ਚੱਲ ਰਹੀ ਹੈ ਪ੍ਰਸ਼ਾਂਤ ਭੂਸ਼ਣ ਵਾਲੀ। ਪ੍ਰਸ਼ਾਂਤ ਭੂਸ਼ਣ ਨੂੰ ਕਿਹਾ ਗਿਆ ਵੀ ਭਾਈ ਤੂੰ ਅਦਾਲਤ ਦੀ ਮਾਣਹਾਨੀ ਕੀਤੀ ਹੈ ਤੇ ਤੂੰ ਮਾਫ਼ੀ ਮੰਗ ਲਾ, ਤੈਨੂੰ ਬਰੀ ਕਰ ਦਾਂਗੇ। ਉਹਨੂੰ 2 ਦਿਨ ਦੇ ਦਿੱਤੇ। ਉਹ ਕਹਿੰਦਾ ਮੈਂ ਤਾਂ ਮਾਫ਼ੀ ਮੰਗਦਾ ਨਹੀਂ, ਮੈਂ ਕਿਹਾ ਹੀ ਗਲਤ ਕੁਝ ਨਹੀਂ। ਜੇ ਸੁਪਰੀਮ ਕੋਰਟ ਮੈਨੂੰ ਸਜ਼ਾ ਦੇਣੀ ਚਾਹੁੰਦੀ ਹੈ ਦੇ ਦੇਵੇ, ਮੈਂ ਸਜ਼ਾ ਭੁਗਤਣ ਨੂੰ ਤਿਆਰ ਹੈ। ਮਤਲਬ 2 ਦਿਨ ਵੀ ਉਹਨਾਂ ਲੰਘਾ ਕੇ ਉਸ ਤੋਂ ਬਾਅਦ ਵੀ ਸੁਪਰੀਮ ਕੋਰਟ ਨੇ ਕੁਝ ਦਿਨ ਹੋਰ ਰੱਖ ਲਏ ਰਿਜ਼ਰਵ ਵੀ ਕੋਈ ਗੱਲ ਨਹੀਂ, ਫੈਸਲਾ ਤਾਂ ਕਰ ਚੁੱਕੇ ਹਾਂ, ਇਹਦਾ ਫੈਸਲਾ ਅਸੀਂ ਸੁਣਾਵਾਂਗੇ ਥੋੜ੍ਹੇ ਦਿਨਾਂ ਤਾਈਂ। ਤੇ ਅੱਜ ਸੁਣਾ ਦਿੱਤਾ ਗਿਆ 1 ਰੁਪਏ ਦਾ ਜੁਰਮਾਨਾ, ਜਾਂ 1 ਰੁਪਏ ਦਾ ਜੁਰਮਾਨਾ, ਜਾਂ ਫਿਰ ਭਾਈ 3 ਮਹੀਨੇ ਦੀ ਕੈਦ ਹੈ, ਨਹੀਂ ਤਾਂ ਫਿਰ 3 ਸਾਲ ਵਾਸਤੇ ਤੁਹਾਡਾ ਜਿਹੜਾ ਵਕਾਲਤ ਦਾ ਜਿਹੜਾ ਤੁਹਾਡੇ ਕੋਲ ਲਾਇਸੈਂਸ ਉਹ ਸਸਪੈਂਡ ਹੈ। ਮਤਲਬ 1 ਰੁਪਏ ਦੀ ਇੰਨੀ ਕੀਮਤ, ਮੈਂ ਤਾਂ ਹੈਰਾਨ ਰਹਿ ਗਿਆ ਵੀ 1 ਰੁਪਏ ਦੀ ਇੰਡੀਅਨ 1 ਰੁਪਏ ਦੀ ਇੰਨੀ ਕੀਮਤ ਹੋ ਗਈ ਵੀ ਉਹਨੂੰ 3 ਸਾਲ ਲਈ ਉਹਦਾ ਸਸਪੈਂਡ ਕਰਨਾ ਪਊਗਾ ਉਹਦਾ ਲਾਇਸੈਂਸ, ਜਾਂ ਉਹਨੂੰ 3 ਮਹੀਨੇ ਦੀ ਜੇਲ੍ਹ ਸੁੱਟਣਾ ਪਊਗਾ। ਇਹ ਇੱਕ ਕਿਸਮ ਦਾ ਇੱਕ ਪੂਰੇ ਦਾ ਪੂਰਾ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਸਾਡੇ ਸਿਸਟਮ ਦੇ ਉੱਤੇ ਵੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਮਾਫ਼ੀ ਮੰਗ ਲਾ ਭਾਈ ਤੈਨੂੰ ਛੱਡ ਦਾਂਗੇ, ਤੇ ਨਾਲ ਦੁਬਦਾ ਵੀ ਦਿਖਾਈ ਦੇ ਰਹੀ ਹੈ ਕਿ ਹੁਣ ਅਸੀਂ ਕੀ ਸਜ਼ਾ ਦਈਏ, ਕਿਉਂਕਿ ਅੱਜ ਤੱਕ ਇੱਦਾਂ ਦੇ ਮਾਮਲੇ 'ਚ ਕਿਸੇ ਨੂੰ ਕਦੀ ਕੋਈ ਸਜ਼ਾ ਹੋਈ ਹੀ ਨਹੀਂ। ਪਰ ਉੱਤੇ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਸੀ, ਸਾਡੀਆਂ ਜਿੰਨੇ ਵੀ ਅਦਾਰੇ ਹੈ, ਜਿਹਨਾਂ ਅਦਾਰਿਆਂ ਬਾਰੇ ਅਸੀਂ ਅੱਗੇ ਚਰਚਾ ਕਰਦੇ ਰਹੇ, ਸਾਡੀਆਂ ਯੂਨੀਵਰਸਿਟੀਆਂ, ਸਾਡੀਆਂ ਅਕੈਡਮੀਆਂ, ਉਹਨਾਂ ਤੇ ਜਿਸ ਤਰ੍ਹਾਂ ਦੀ ਘੁਸਪੈਠ ਜਿਹੜੀ RSS ਦੀ ਹੋਈ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਨਰਿੰਦਰ ਮੋਦੀ ਦੀ ਤੇ ਅਮਿਤ ਸ਼ਾਹ ਦੀ, ਤੇ ਉਹ ਜਿਸ ਤਰ੍ਹਾਂ ਘੁਸਪੈਠ ਕਰਦੇ ਨੇ ਸਾਡੀਆਂ ਸੰਸਥਾਵਾਂ ਦੇ ਵਿੱਚ, ਇੱਕ ਸੰਸਥਾ ਬਚੀ ਸੀ ਸਾਡੀ ਅਦਾਲਤੀ ਸਿਸਟਮ ਦੇ ਉੱਤੇ ਸਾਨੂੰ ਥੋੜ੍ਹਾ ਬਹੁਤ ਯਕੀਨ ਸੀ
ਅਸੀਂ ਕਹਿੰਦੇ ਹੁੰਦੇ ਸੀ ਵੀ ਬਾਰੀ ਕੋਈ ਤਾਂ ਦੀਵਾ ਬਲਦਾ ਨਾ, ਸੁਪਰੀਮ ਕੋਰਟ ਦੇ ਕਈ ਵਾਰੀ ਬਹੁਤ ਵਧੀਆ ਫੈਸਲੇ ਆ ਜਾਂਦੇ ਸੀ ਵੀ ਇੰਨਾ ਸਾਰਾ ਕੁਝ ਨਹੀਂ ਮੁੱਕ ਗਿਆ ਜੀ, ਬਾਰੀ ਕੋਈ ਤਾਂ ਦੀਵਾ ਬਲਦਾ ਹੀ ਆ। ਉਹ ਵੀ ਕਹਾਣੀ ਹੁਣ ਖਤਮ ਹੋ ਗਈ ਹੈ, ਕਿਉਂਕਿ ਪੋਲੀਟੀਕਲੀ ਇੱਕ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਤੇ ਕੁਝ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਿਠਾ ਦਿੱਤੇ ਗਏ ਨੇ ਅਦਾਲਤੀ ਸਿਸਟਮ ਦੇ ਵਿੱਚ ਵੀ। ਉਹ ਇਹ ਸਾਰੀਆਂ ਚੀਜ਼ਾਂ ਨੂੰ ਏਦਾਂ ਡਿਜ਼ਾਈਨ ਕਰ ਰਹੇ ਸੀ ਕਿ ਪ੍ਰਸ਼ਾਂਤ ਭੂਸ਼ਣ ਨੂੰ ਮਿਲਾ ਕੇ ਉਹ ਤੋਂ ਮਾਫੀ ਮੰਗਾ ਲਈ ਜਾਏ ਤੇ ਬੱਲੇ ਬੱਲੇ ਹੋ ਜਾਏ। ਉਹ ਬੰਦਾ ਅੜ ਗਿਆ, ਉਹ ਬੰਦਾ ਅੜਿਆ ਮੈਂ ਨਹੀਂ ਮੰਗਦਾ ਮਾਫੀ। ਹੁਣ ਪ੍ਰੋਬਲਮ ਇਹ ਆ ਗਈ ਵੀ ਉਹਨੂੰ ਸਜ਼ਾ ਕੀ ਦਿੱਤੀ ਜਾਏ। ਜੇ ਸਜ਼ਾ ਸਖਤ ਦਿੱਤੀ ਜਾਂਦੀ, ਕਿਉਂਕਿ ਦੁਨੀਆ ਭਰ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਨੂੰ ਇੱਕ ਵੇਟ ਮਿਲਿਆ ਉਹਨਾਂ ਦੇ ਅੜਨ ਕਰਕੇ, ਉਹਨਾਂ ਦੇ ਇਹ ਕਹਿਣ ਕਰਕੇ ਵੀ ਮੇਰੀ ਗਲਤੀ ਕੋਈ ਨਹੀਂ, ਮੈਂ ਮਾਫੀ ਨਹੀਂ ਮੰਗਦਾ, ਮੈਨੂੰ ਦੇ ਦਿਓ ਸਜ਼ਾ ਜਿਹੜੀ ਦੇਣੀ ਹੈ। ਉਹਦੇ ਕਰਕੇ ਦੁਨੀਆ ਭਰ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਜਾਂ ਵੱਖ-ਵੱਖ ਜਥੇਬੰਦੀਆਂ, ਉਹਨਾਂ ਨੇ ਟੋਟਲ ਸਪੋਰਟ ਦਿੱਤੀ ਪ੍ਰਸ਼ਾਂਤ ਭੂਸ਼ਣ ਨੂੰ। ਜਾਂ ਦੁਨੀਆ ਭਰ ਦੇ ਵਿੱਚ ਜਾਂ ਮਨੁੱਖੀ ਅਧਿਕਾਰਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਹੈ ਉਹਦੀ ਸਪੋਰਟ ਮਿਲੀ ਪ੍ਰਸ਼ਾਂਤ ਭੂਸ਼ਣ ਨੂੰ। ਤੇ ਘਬਰਾ ਗਏ ਇਹ ਵੀ ਜੇ ਅਸੀਂ ਹੁਣ ਇਹਨੂੰ ਸਜ਼ਾ ਦੇਵਾਂਗੇ ਵੱਡੀ ਕੋਈ ਤਾਂ ਸਾਡੀ ਤਾਂ ਨੁਕਤਾਚੀਨੀ ਬਹੁਤ ਹੋਊਗੀ, ਸਾਨੂੰ ਤਾਂ ਕਚਹਿਰੀ 'ਚ ਖੜਾ ਕਰ ਦਿੱਤਾ ਜਾਏਗਾ। ਇਹ ਤੋਂ ਪਤਾ ਲੱਗਦਾ ਬੇਬਸੀ ਦਾ। ਉਹ ਬੇਬਸ ਹੋ ਕੇ ਹੁਣ 1 ਰੁਪਏ ਦਾ ਜੁਰਮਾਨਾ ਜਿਹੜਾ ਆ ਉਹਦੀ ਸਜ਼ਾ ਲਾ ਦਿੱਤੀ ਗਈ ਆ। ਇਹ ਭਾਰਤੀ ਅਦਾਲਤੀ ਸਿਸਟਮ ਦੀ ਜਿਹੜੀ ਕਹਿ ਲਓ ਵੀ ਲਚਰਤਾ ਜਿਹੜੀ ਹੈ ਉਹ ਇਹਦੇ ਤੋਂ ਪ੍ਰਮਾਣਿਤ ਹੁੰਦੀ ਹੈ ਜੀ। ਜੀ, ਤੇ ਸੁਸ਼ੀਲ ਜੀ ਕੀ ਇਸ ਚੀਜ਼ ਨੂੰ ਦੇਖਦੇ ਹੋਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਜਿਹੇ ਵਕੀਲ ਜਾਂ ਲੋਕਾਂ ਦੇ ਦੁਆਰਾ ਇੱਦਾਂ ਦੀਆਂ ਗੱਲਾਂ ਜਾਂ ਟਿੱਪਣੀਆਂ ਜ਼ਿਆਦਾ ਸੁਣਨ ਨੂੰ ਮਿਲ ਸਕਦੀਆਂ? ਦੇਖੋ, ਸਾਇੰਸ ਦਾ, ਵਿਗਿਆਨ ਦਾ ਇੱਕ ਨਿਯਮ ਹੈ ਵੀ ਜਿੰਨਾ ਤੁਸੀਂ ਤੇਜ਼ੀ ਨਾਲ ਕਿਸੇ ਦਾ ਵਿਰੋਧ ਕਰੋਗੇ ਉਸੇ ਤੇਜ਼ੀ ਦੇ ਨਾਲ ਜਿਹੜਾ ਆ ਤੁਹਾਡੇ ਵੱਲ ਨੂੰ ਜਿਹੜੇ ਸਵਾਲ ਵਾਪਸ ਆਉਣਗੇ। ਸੌਖੀ ਜਿਹੀ ਗੱਲ ਦੱਸ ਦਿੰਦੇ ਵੀ ਜੇ ਤੁਸੀਂ ਦੀਵਾਰ ਤੇ ਕੋਈ ਗੇਂਦ ਮਾਰਦੇ ਹੋ, ਜਿੰਨੀ ਜ਼ੋਰ ਨਾਲ ਮਾਰੋਗੇ ਉਨੀ ਜ਼ੋਰ ਨਾਲ ਤੁਹਾਡੇ ਵੱਲ ਨੂੰ ਵਾਪਸ ਆਏਗੀ। ਜੇਕਰ ਤੁਸੀਂ ਕੈਚ ਕਰਦੇ ਠੀਕ ਹੈ, ਹੋ ਸਕਦਾ ਉਹ ਤੁਹਾਡੇ ਨੱਕ ਤੇ ਲੱਗ ਜਾਵੇ ਆ ਕੇ। ਇਸ ਵੇਲੇ ਇਹ ਸਿਚੁਏਸ਼ਨ ਹੈ ਵੀ ਜਿਸ ਕਿਸਮ ਦੇ ਹਾਲਾਤ ਸਾਡੇ ਮੁਲਕ ਦੇ ਬਣਾ ਦਿੱਤੇ ਗਏ ਨੇ, ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਇਸ ਵੇਲੇ 300-350 ਦੇ ਕਰੀਬ ਜਿਹੜੇ ਵਕੀਲ, ਕਵੀ, ਲੇਖਕ, ਵਿਗਿਆਨੀ ਉਹ ਜੇਲ੍ਹਾਂ 'ਚ ਸੁੱਟੇ ਗਏ ਆ। ਉਹਨਾਂ ਤੇ ਦੇਸ਼ ਧਰੋਹ ਦੇ ਇਲਜ਼ਾਮ ਲਾ ਕੇ। ਵੱਡੇ ਨਾਂ ਨੇ, ਗੌਤਮ ਨਵਲਖਾ ਆ, ਵਰਵਰਾ ਰਾਓ ਆ। ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤੇ ਮੈਂ ਥੋੜ੍ਹੀ ਗੱਲ ਜੋੜ ਦੇਵਾਂ, ਤੁਹਾਡੇ ਕੋਲ ਜਵਾਬ ਦਿੰਦਾ। ਮੈਂ ਹੁਣੇ ਮੈਂ ਅੱਜ ਦੇਖ ਰਿਹਾ ਸੀ ਤੇ ਮੈਂ ਉਹਦੇ 'ਤੇ ਇੱਕ ਨਜ਼ਮ ਵੀ ਲਿਖੀ ਹੈ। ਇਬਰੂ ਫਾਤਿਮਾ ਤੁਰਕੀ ਦੀ ਇੱਕ ਕਾਰਕੁਨ ਸੀ, ਵਕੀਲਾਂ ਦੀ ਇੱਕ ਜਥੇਬੰਦੀ 'ਚ ਬਣੀ ਸੀ। ਉਹਦੇ ਤੇ ਇਲਜ਼ਾਮ, ਉਹਦੇ 300 ਸਾਥੀਆਂ ਤੇ ਇਲਜ਼ਾਮ ਲੱਗਾ ਕਿ ਤੁਸੀਂ ਇੱਕ ਰੈਵੋਲੂਸ਼ਨਰੀ ਫਰੰਟ ਦੇ ਨਾਲ ਤੁਹਾਡੇ ਸੰਬੰਧ ਹੈ, ਤੁਸੀਂ ਦਹਿਸ਼ਤਗਰਦ ਹੋ। ਉਸ ਤੋਂ ਬਾਅਦ ਉਹਨੇ ਜੇਲ੍ਹ 'ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ ਉਹ ਭੁੱਖ ਹੜਤਾਲ ਤੋਂ ਬਾਅਦ 238 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਉਹਦੀ 28 ਅਗਸਤ ਨੂੰ ਡੈਥ ਹੋਈ ਆ। ਹੁਣ ਉਹ ਦੁਨੀਆ ਦੀ ਸ਼ਹੀਦ ਬਣ ਗਈ ਹੈ। 238 ਦਿਨ ਦੀ ਭੁੱਖ ਹੜਤਾਲ ਉਹਨੇ ਕੀਤੀ ਹੈ। ਉਸੇ ਤਰ੍ਹਾਂ ਦੇ ਹਾਲਾਤ ਜਿਹੜੇ ਤੁਰਕੀ ਦੇ ਆ, ਉਸੇ ਤਰ੍ਹਾਂ ਹਾਲਾਤ ਸਾਡੇ ਅੱਜ ਮੁਲਕ 'ਚ ਹੈ। ਵਰਵਰਾ ਰਾਓ, ਗੌਤਮ ਨਵਲਖਾ, ਸੁਧਾ ਭਾਰਦਵਾਜ, ਏਦਾਂ ਦੇ ਸੈਂਕੜੇ ਲੋਕ ਹੈ ਜਿਨ੍ਹਾਂ ਨੂੰ ਇਸ ਕਰਕੇ ਜੇਲ੍ਹਾਂ 'ਚ ਪਾਉਣ ਦਿੱਤਾ ਗਿਆ ਵੀ ਤੁਸੀਂ ਸਰਕਾਰ ਤੋਂ ਕੁਐਸਚਨ ਕਿਉਂ ਕਰਦੇ ਹੋ? ਤੁਹਾਡਾ ਅਧਿਕਾਰ ਹੀ ਨਹੀਂ ਸਵਾਲ ਕਰਨ ਦਾ, ਸਰਕਾਰ ਕੋਲ ਅਕਾਊਂਟੇਬਿਲਿਟੀ ਹੈ ਨਹੀਂ, ਜਵਾਬਦੇਹੀ ਹੈ ਨਹੀਂ। ਸੋ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਪ੍ਰਸ਼ਾਂਤ ਭੂਸ਼ਣ ਆਉਂਦੇ ਆ ਸਾਹਮਣੇ, ਤੇ ਕਿਉਂਕਿ ਉਹ ਕਾਨੂੰਨੀ ਮਾਹਰ ਵੀ ਨੇ, ਖੁਦ ਵੱਡੇ ਵਕੀਲ ਨੇ, ਉਹਨਾਂ ਕੋਲ ਲੌਜਿਕ ਵੀ ਨੇ, ਉਹਨਾਂ ਕੋਲ ਕਾਨੂੰਨ ਦੀਆਂ ਧਾਰਾਵਾਂ ਵੀ ਉਹ ਸਮਝਦੇ ਆ, ਇਸ ਕਰਕੇ ਉਹਨੂੰ ਉਸ ਰੂਪ ਦੇ ਵਿੱਚ ਨਹੀਂ ਉਹ ਟਰੀਟ ਕਰ ਸਕੇ ਜਿੱਦਾਂ ਬਾਕੀ ਲੋਕਾਂ ਨੂੰ ਟਰੀਟ ਕੀਤਾ ਸਟੇਟ ਨੇ। ਸੋ ਸਟੇਟ ਜਦੋਂ ਇਸ ਸਿਚੁਏਸ਼ਨ 'ਚ ਆ ਜਾਵੇ ਵੀ ਕਿਸੇ ਨੂੰ ਬੋਲਣ ਨਹੀਂ ਦੇਣਾ, ਕਿਸੇ ਨੂੰ ਗੱਲ ਨਹੀਂ ਕਰਨ ਦੇਣੀ, ਕਿਸੇ ਨੂੰ ਕੁਐਸਚਨ ਨਹੀਂ ਕਰਨ ਦੇਣਾ, ਤਾਂ ਫਿਰ ਵਿਰੋਧ ਵੀ ਉਸ ਲੈਵਲ ਦਾ ਹੁੰਦਾ। ਸੋ ਇਹ ਵਿਰੋਧ ਵਧੇਗਾ ਆਉਣ ਵਾਲੇ ਸਮੇਂ ਦੇ ਵਿੱਚ, ਜ਼ਿਆਦਾ ਵਧੇਗਾ, ਕਿਉਂਕਿ ਸਰਕਾਰ ਡਰੀ ਹੋਈ ਹੈ। ਇਹ ਸਰਕਾਰ ਜਿਹੜੀ ਸਾਨੂੰ ਦਿਖਾਈ ਦੇ ਰਹੀ ਬੜੀ ਮਜ਼ਬੂਤ ਸਰਕਾਰ ਆ। 303 ਤਾਂ ਜੀ ਇਕੱਲੇ BJP ਕੋਲ ਸੀਟਾਂ ਆ, NDA ਵਿੱਚ ਪਾ ਕੇ ਜੀ ਉਹ 350 ਤੋਂ ਉੱਤੇ ਹੋ ਗਿਆ ਜੀ, ਬੜੀ ਮਜ਼ਬੂਤ ਸਰਕਾਰ ਆ। ਪ੍ਰਚੰਡ ਬਹੁਮਤ ਨਾਲ ਆਈ ਹੈ, ਪ੍ਰਚੰਡ ਬਹੁਮਤ ਨਾਲ ਆਈ ਹੈ। ਨਰਿੰਦਰ ਮੋਦੀ ਦੀ ਸਰਕਾਰ ਸ਼ਬਦ ਤੋਂ ਡਰ ਗਈ ਹੈ, ਲਫ਼ਜ਼ ਤੋਂ ਡਰ ਗਈ ਹੈ। ਕਿਉਂਕਿ ਜਿਸ ਮੁਲਕ ਦੇ ਕਵੀ, ਲੇਖਕ ਜੇਲ੍ਹਾਂ 'ਚ ਸੁੱਟੇ ਜਾ ਰਹੇ ਹੋਣ, ਜਿਹਦੇ ਕੋਲ ਕੁਝ ਨਹੀਂ ਹੈ, ਉਹਦੇ ਕੋਲ ਕੋਈ ਹਥਿਆਰ ਨਹੀਂ ਹੈ, ਉਹਦੇ ਕੋਲ ਤਾਂ ਸ਼ਬਦ ਹੀ ਹੈ ਨਾ। ਜਿਸ ਮੁਲਕ ਦੀ ਸਰਕਾਰ ਸ਼ਬਦ ਤੋਂ ਡਰ ਜਾਏ, ਉਹ ਤੋਂ ਪਤਾ ਲੱਗ ਜਾਂਦਾ ਹੈ ਕਿ ਆਉਣ ਵਾਲਾ ਸਮਾਂ ਸਾਡਾ ਕਿੱਦਾਂ ਦਾ ਹੋਵੇਗਾ। ਜੀ, ਤੇ ਸੁਸ਼ੀਲ ਜੀ ਜਾਂਦੇ ਜਾਂਦੇ ਜੇ ਗੱਲ ਕਰਦੇ ਜਾਈਏ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ, ਪੰਜਾਬ ਦੇ ਕਹਿੰਦੇ ਹਰ ਇਲਾਕੇ ਦੇ ਵਿੱਚ ਕਰੋਨਾ ਵਾਇਰਸ ਪਹੁੰਚਿਆ ਆ ਤੇ ਰਿਕਾਰਡ ਤੋੜ ਤਕਰੀਬਨ 80,000 ਤੋਂ ਵੱਧ ਕੇਸ ਆਏ ਨੇ ਭਾਰਤ ਵਿੱਚ।
ਆਹ ਦੇਖੋ ਗੱਲ ਆ ਵੀ ਇੱਕ ਦਿਨ 'ਚ 80,000 ਦੇ ਕਰੀਬ ਰਿਕਾਰਡਡ ਕਹਿ ਲਓ ਵੀ ਅੱਜ ਕੇਸ ਆਏ ਨੇ, ਪਰ ਇਹਦੇ ਨਾ 2-3 ਭੁਲੇਖੇ ਨੇ ਤੁਹਾਡੇ, ਉਹ ਮੈਂ ਦੂਰ ਕਰਨੇ ਚਾਹੁੰਦਾ, ਚਾਹੇ ਪੰਜਾਬ ਹੈ ਚਾਹੇ ਦੇਸ਼ ਦੀ ਗੱਲ ਹੈ ਜੀ। ਅਸਲ 'ਚ ਸਾਡਾ ਮੀਡੀਆ ਜਿਹੜਾ ਨਾ ਉਹ ਸਹੀ ਤਸਵੀਰ ਕਸ਼ੀ ਨਹੀਂ ਕਰਦਾ। ਜਿੱਦਾਂ ਜਿੱਦਾਂ ਟੈਸਟਿੰਗ ਵਧੇਗੀ ਲਾਜ਼ਮੀ ਤੌਰ ਤੇ ਜਿਹੜੇ ਆ ਉਹ ਕੇਸਿਸ ਵੀ ਸਾਡੇ ਸਾਹਮਣੇ ਆਉਣਗੇ। ਕਰੋਨਾ ਵਾਇਰਸ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਫਰਾਡ ਹੈ, ਵੱਡਾ ਧੋਖਾ ਹੈ, ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਕਰੋਨਾ ਵਾਇਰਸ ਦੇ ਉਹਦੇ ਦੇ ਵਿੱਚ ਬਹੁਤ ਕੁਝ ਹੋ ਰਿਹਾ, ਜਿਹਦੀ ਲੰਬੀ ਡਿਬੇਟ ਹੋ ਸਕਦੀ ਹੈ, ਕਿਸ ਦਿਨ ਆਪਾਂ ਫਿਰ ਦੀ ਗੱਲ ਕਰ ਲਾਂਗੇ। ਪਰ ਜਿਹੜਾ ਤੁਹਾਡਾ ਸਵਾਲ ਹੈ ਜਾਂਦੀ ਜਾਂਦੇ, ਉਹ 'ਚ ਮੈਂ ਜੇ ਵਾਪਸ ਆਵਾਂ ਉਸ ਸਵਾਲ ਦੇ ਵਿੱਚ, ਸਾਨੂੰ ਤਸਵੀਰ ਇਹ ਦਿਖਾਈ ਜਾ ਰਹੀ ਹੈ ਕਿ ਹਰ ਰੋਜ਼ 80,000 ਕੇਸ ਆ ਰਹੇ ਨੇ ਹਿੰਦੁਸਤਾਨ ਦੇ ਵਿੱਚ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਵੀ ਇੱਕੋ ਦਿਨ 'ਚ ਜੇ 80,000 ਕੇਸ ਆਏ ਆ ਤੇ ਇੱਕੋ ਦਿਨ ਦੇ ਵਿੱਚ 70,000 ਲੋਕ ਠੀਕ ਵੀ ਤਾਂ ਹੋਏ ਆ। ਇਹਦਾ ਮਤਲਬ 10,000 ਹੀ ਵਾਧਾ ਹੋਇਆ ਨਾ। ਉਹ ਵੀ ਉਹਨਾਂ ਦੀ ਕੋਈ ਗਰੰਟੀ ਨਹੀਂ ਵੀ ਉਹਨਾਂ ਦੀ ਜਿਹੜੀ ਮੌਤ ਹੋ ਜਾਣੀ 10,000 ਦੀ, ਕਿਉਂਕਿ ਸਾਡਾ ਡੈਥ ਰੇਟ ਤਾਂ 1.5% ਵੀ ਹੈ ਨਹੀਂ। ਸਾਡਾ ਰਿਕਵਰੀ ਰੇਟ ਇਸ ਵੇਲੇ ਹਿੰਦੁਸਤਾਨ ਦਾ ਜਿਹੜਾ 75% ਤੋਂ ਉੱਤੇ ਹੈ, 76%। ਡੈਥ ਰੇਟ ਸਾਡਾ 1.5% ਵੀ ਹੈ ਨਹੀਂ। ਜਿਹੜੇ ਉਹ 10,000 ਮਰੀਜ਼ ਵੀ ਆਏ ਆ, 80,000 ਆ ਗਏ, 70,000 ਠੀਕ ਹੋ ਗਏ, 10,000 ਜਿਹੜੇ ਮਰੀਜ਼ ਸਾਨੂੰ ਅੱਜ ਦਿਖਾਈ ਦੇ ਰਹੇ ਆ, ਉਹਦੇ ਵਿੱਚੋਂ ਵੀ 9,000 ਤੇ 900 ਦੇ ਕਰੀਬ ਲੋਕ ਠੀਕ ਹੋ ਗਏ, ਘਰਾਂ 'ਚ ਆ ਜਿਹੜੇ। ਮਤਲਬ ਰਿਐਲਿਟੀ ਨਹੀਂ ਦੱਸੀ ਜਾ ਰਹੀ, ਇੱਥੇ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਰਿਕਵਰੀ ਰੇਟ ਹੁਣ ਥੋੜਾ 6% ਇਨਕਰੀਜ਼ ਹੋਇਆ ਇਹਨਾਂ ਦਿਨਾਂ ਦੇ ਵਿੱਚ। ਭਾਵੇਂ ਜਿਹੜਾ ਸਾਡੇ ਦੇਸ਼ ਦਾ ਰਿਕਵਰੀ ਰੇਟ ਹੈ ਉਹ 76% ਹੈ, ਪੰਜਾਬ ਦਾ 64% ਹੈ, 66% ਹੈ, ਪਰ 2 ਦਿਨ ਪਹਿਲਾਂ 60% ਸੀ। 6% ਸਾਡਾ ਇਨਕਰੀਜ਼ ਹੋਇਆ ਰਿਕਵਰੀ ਰੇਟ। ਡੈਥ ਰੇਟ ਵੀ ਕੋਈ ਸਾਡਾ ਜ਼ਿਆਦਾ ਹੈ ਨਹੀਂ। ਇਹਦੀਆਂ ਬਹੁਤ ਸਾਰੀਆਂ ਡਿਟੇਲਸ ਨੇ, ਬਹੁਤ ਸਾਰੇ ਇਹਦੇ ਪ੍ਰਸਾਰ ਨੇ, ਪਰ ਸਾਨੂੰ ਸਹੀ ਤਸਵੀਰ ਨਹੀਂ ਪੇਸ਼ ਕੀਤੀ। ਦੂਜੀ ਗੱਲ, ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਇੱਕ ਖੌਫ, ਇੱਕ ਡਰ, ਇੱਕ ਦਹਿਸ਼ਤ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਵੈਸੇ ਸਾਰੇ ਦੇਸ਼ 'ਚ, ਪਰ ਪੰਜਾਬ ਦੇ ਵਿੱਚ ਇਹ ਹੈ ਕਿ ਹੁਣ ਸਾਡੇ ਕੋਲ ਇੱਦਾਂ ਦੀਆਂ ਖਬਰਾਂ ਆ ਰਹੀਆਂ ਵੀ ਪਿੰਡਾਂ ਦੇ ਵਿੱਚ ਆਸ਼ਾ ਵਰਕਰ ਜਿਹੜੀਆਂ ਸਾਡੀਆਂ, ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਤੁਹਾਨੂੰ ਪਰ ਕੇਸ ਅਸੀਂ ਪੈਸੇ ਦੇਵਾਂਗੇ, ਹਰ ਪਿੰਡ 'ਚੋਂ 50 ਪੇਸ਼ੈਂਟ ਤਾਂ ਲਿਆਉਣੇ ਆ ਤੁਸੀਂ ਕਰੋਨਾ ਦੇ। ਉਹ ਮਤਲਬ ਤੁਸੀਂ ਸ਼ੋ ਅਪ ਕਰਨਾ ਵੀ ਇੰਨੇ ਪੇਸ਼ੈਂਟ ਹੋ ਗਏ, ਇੰਨੀ ਡੈਥ ਹੋ ਗਈ। ਉਹ ਜਿਹੜੀ ਪੋਲਿਟਿਕਸ ਆਫ ਫੀਅਰ ਹੈ, ਜਾਂ ਕਹਿ ਲਓ ਵੀ ਦਹਿਸ਼ਤ ਦੀ ਜਿਹੜੀ ਸਿਆਸਤ ਹੈ, ਜਾਂ ਦਹਿਸ਼ਤ ਦਾ ਜਿਹੜਾ ਬਿਜ਼ਨਸ ਹੈ, ਇਹਦੇ ਪਿੱਛੇ ਉਹ ਸਾਰਾ ਵਰਕ ਕਰ ਰਿਹਾ। ਇਸ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ ਹੈ। ਪੰਜਾਬ ਦੇ ਲੋਕ ਕਾਫੀ ਕੁਝ ਅਵੇਅਰ ਹੋਏ ਇਸ ਮਾਮਲੇ ਦੇ ਵਿੱਚ, ਕੋਈ ਟੈਸਟ ਕਰਾਉਣ ਨੂੰ ਤਿਆਰ ਨਹੀਂ। ਰੈਂਡਮਲੀ ਵੀ ਤੁਸੀਂ ਕਿਸੇ ਨੂੰ ਟੈਸਟ ਕਰਦੇ ਹੋ ਨਾ, ਵੀ 100 ਬੰਦਾ ਟੈਸਟ ਕਰ ਲਓ, ਕਿਤੇ ਵੀ ਕਰ ਲਓ, ਦੁਨੀਆ 'ਚ ਕਿਤੇ ਵੀ ਕਰ ਲਓ, 100 ਬੰਦੇ ਦੇ ਵਿੱਚ 10 ਬੰਦੇ ਤੁਹਾਨੂੰ ਕੋਰੋਨਾ ਪੇਸ਼ੈਂਟ ਲੱਭ ਪੈਣਗੇ, ਕਿਉਂਕਿ ਰੂਟੀਨ ਦਾ ਵਾਇਰਸ ਚਾਹੇ ਖਾਂਸੀ, ਜ਼ੁਕਾਮ ਮੌਸਮ ਦੇ ਲਿਹਾਜ਼ ਨਾਲ ਹੁੰਦਾ ਹੈ ਤੇ ਆਪੇ ਠੀਕ ਹੋਣਾ ਹੁੰਦਾ। ਮਾੜੀ ਮੋਟੀ ਆਪਣੀ ਘਰੇਲੂ ਦਵਾਈ ਨਾਲ ਠੀਕ ਹੋ ਜਾਂਦਾ, ਜ਼ੀਰੋ ਮੈਡੀਸਿਨ ਨਾਲ ਠੀਕ ਹੋ ਜਾਂਦਾ। ਰੈਂਡਮਲੀ ਵੀ 10 ਪੇਸ਼ੈਂਟ ਹੋਣਗੇ। ਜਿਹੜੇ ਅੱਜ ਸਾਡੇ 80,000 ਕੇਸ ਹੈ ਨਾ, ਕਹਿ ਰਹੇ ਆਪਾਂ ਆਏ ਆ, ਉਹ 80,000 ਇਸ ਕਰਕੇ ਹੈ ਕਿਉਂਕਿ 10% ਆ ਰਿਹਾ ਹੈ। ਸਾਡੀ ਟੈਸਟਿੰਗ ਜਿਹੜੀ ਹੈ 8 ਲੱਖ ਤੱਕ ਪਹੁੰਚ ਗਈ ਹੈ। ਰੋਜ਼ 8 ਤੋਂ 9 ਲੱਖ ਟੈਸਟ ਹੋ ਰਹੇ ਹਿੰਦੁਸਤਾਨ 'ਚ। ਲਾਜ਼ਮੀ 80,000 ਉਹ 'ਚੋਂ ਨਿਕਲਣਗੇ ਪੇਸ਼ੈਂਟ, ਪਰ ਠੀਕ ਕਿੰਨੇ ਹੋ ਰਹੇ ਆ, ਮਰ ਕਿੰਨੇ ਰਹੇ ਆ, ਉਹਦੀ ਐਕਚੁਅਲ ਜਿਹੜਾ ਅੰਕੜਾ ਆ ਉਹ ਮੀਡੀਆ ਲੁਕੋ ਕੇ ਰੱਖਦਾ, ਸੋ ਕਾਲ ਮੀਡੀਆ ਦਾ ਕਹਿ ਰਿਹਾ। ਤੇ ਜਿਹੜਾ ਡਰ ਤੇ ਦਹਿਸ਼ਤ ਪਾਉਣ ਦਾ ਜਿਹੜਾ ਕੰਮ ਹੈ, ਉਹਦਾ ਜਿਹੜਾ ਉਹਨਾਂ ਨੂੰ ਸੌਂਪਿਆ ਗਿਆ, ਉਹ ਮੀਡੀਆ ਉਹ ਕਰ ਰਿਹਾ, ਇਹਦੇ ਕਰਕੇ ਸਾਰੀ ਸਿਚੁਏਸ਼ਨ ਹੈ। ਬਾਕੀ ਕੋਈ ਡਰ ਡੁਰਨ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਤੁਸੀਂ 2 ਸਾਲ ਬਾਅਦ ਕਰੋਨਾ ਵਾਇਰਸ ਨੂੰ ਭੁੱਲ ਜਾਣਾ। 2 ਸਾਲ ਬਾਅਦ ਕੋਈ ਨਵਾਂ ਵਾਇਰਸ ਆਏਗਾ। ਜਿੱਦਾਂ ਅੱਜ ਕਰੋਨਾ ਆ, ਅਸੀਂ ਸਵਾਈਨ ਫਲੂ ਨੂੰ ਭੁੱਲ ਗਏ ਹਾਂ, ਬਰਡ ਫਲੂ ਨੂੰ ਭੁੱਲ ਗਏ ਹਾਂ, ਏਦਾਂ ਕਰੋਨਾ ਵੀ ਭੁੱਲ ਜਾਣਾ। ਤੁਸੀਂ ਨਵਾਂ ਖਤਰਨਾਕ ਕਿਸਮ ਦਾ ਵਾਇਰਸ ਜਿਹੜਾ ਕੋਈ ਹੋਰ ਤੁਹਾਡੇ ਛੱਡ ਦਿੱਤਾ ਜਾਏਗਾ, ਤੇ ਮਾਰਕੀਟ ਤੇ ਉਹਨੂੰ ਆਪਣੇ ਤਰੀਕੇ ਨਾਲ ਐਕਸਪਲੋਇਟ ਕਰੇਗੀ। ਤੇ ਮਾਰਕੀਟ ਆਪਣੇ ਢੰਗ ਦੇ ਨਾਲ ਗਰੋ ਕਰਦਾ ਹੁੰਦਾ। ਮਾਰਕੀਟ ਦੇ ਖਾਸ ਤੌਰ ਤੇ ਫਾਰਮਾ ਕੰਪਨੀਆਂ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਸਾਰਾ ਕੁਝ ਡਿਜ਼ਾਈਨ ਕਰਦੀਆਂ। ਸੋ ਅਲਟੀਮੇਟਲੀ ਪੰਜਾਬ ਦੇ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ ਉਹ ਜਿਹੜਾ ਡਰ ਦਾ ਮਾਹੌਲ ਇੱਕ ਬਣਾ ਦਿੱਤਾ ਗਿਆ, ਉਹਦੇ ਤੋਂ ਲੋਕ ਹੌਲੀ ਹੌਲੀ ਹੁਣ ਨਿਕਲ ਰਹੇ ਆ। ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ, ਇਹਨਾਂ ਗੱਲਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।